दर्शकों ब्रेक तो बाद तुहाडा स्वागत है जी। डॉक्टर साहब अगले इशू बारे तुहाडे विचार जानना चाहांगे, की कहना चाहोगे तुसीं? देखो अज जिहड़ी लीड खबर है सारे साउथ एशिया के मीडिया की भी और ईवन BBC और इंटरनेशनल मीडिया की भी जी, वो है पाकिस्तान के प्राइम मिनिस्टर नवाज शरीफ का सुप्रीम कोर्ट वालों पनामा पेपर लीक केस भी उन्होंने कहते हैं उस मुद्दे ते आया खिलाफ फैसला, उस तो बाद अस्तीफा और बड़ा जड़ा जिसमें तुसीं कहते हो कि बड़ा सख्त फैसला है और 5 मैंबरी जड़ा सुप्रीम कोर्ट का पैनल सी जजां दा उन्हां दा यूनैनिमस फैसला है और उहदे थल्ले उन्होंने ईवन नवाज शरीफ नूं बाकी सारी उम्र दे लई भी जिहड़ा है वो पाबंदी ला दी है कि वो जिहड़ा है वो इलैक्शन दे विच नहीं खलो सकदा जां मैंबर नहीं बन सकदा जी। और ये भी जिसनों असीं कई बारी आयरनी ऑफ द सिचुएशन कहते हैं कि भी जिहड़ा कॉन्स्टिट्यूशन और खास तौर पर शायद 18 नंबर अमेंडमेंट सी उन्हां दी मैनूं एग्जैक्ट याद नहीं है, ਉਹਦੇ 'ਚ ਇੱਕ ਕਲੌਜ਼ ਜਿਹੜਾ ਕਿ ਪਿਛਲੇ ਪੀਰੀਅਡ ਤੋਂ ਚੱਲ ਰਿਹਾ ਸੀ ਸ਼ਾਇਦ ਜ਼ਿਆਉਲ ਹਕ ਦੇ ਪੀਰੀਅਡ ਤੋਂ ਜੀ ਕਿ ਜਿਹੜਾ ਵੀ ਮੈਂਬਰ ਜਿਸ ਦੇ ਉੱਤੇ ਹੋਏ ਕਿ ਵੀ ਇਹ ਸਾਦਕ ਔਰ ਅਮੀਨ ਨਹੀਂ ਹੈ। ਹੁਣ ਇਹ ਜਿਹੜੇ ਸ਼ਬਦ ਨੇ ਕਿਉਂਕਿ ਕਨਸਟੀਟਿਊਸ਼ਨ ਆਬਵੀਅਸਲੀ ਉਹਦੇ 'ਚ ਇਹੀ ਸ਼ਬਦ ਇਸਤੇਮਾਲ ਕੀਤੇ ਗਏ, ਇਸ ਦਾ ਮਤਲਬ ਹੈ ਕਿ ਵੀ ਉਹ ਟਰੂਥਫੁਲ ਨਹੀਂ ਹੈ ਔਰ ਟਰਸਟਵਰਦੀ ਨਹੀਂ ਹੈ, ਸਾਦਕ ਤੇ ਅਮੀਨ जी। ਉਹਨਾਂ ਨੂੰ ਜਿਹੜਾ ਹੈ ਉਹ ਨਾ ਪੱਖੀ ਉਹਨਾਂ ਤੇ ਹੋ ਸਕਦਾ ਕਿ ਉਹ ਮੈਂਬਰ ਨਹੀਂ ਬਣ ਸਕਦੇ ਔਰ ਇਸੇ ਹੀ ਕਲੌਜ਼ ਨੂੰ ਹਾਲਾਂਕਿ ਜਦੋਂ ਕਨਸਟੀਟਿਊਸ਼ਨ ਫਾਈਨਲ ਮਨਜ਼ੂਰ ਹੋਇਆ ਉਦੋਂ ਨਵਾਜ਼ ਸ਼ਰੀਫ ਦੀ ਪਾਰਟੀ ਨੇ ਹੀ ਇਸ ਦੇ ਉੱਤੇ ਸਟੈਂਡ ਲਿਆ ਕਿ ਵੀ ਨਹੀਂ ਇਹ ਜਿਹੜੇ ਅਲਫਾਜ਼ ਨੇ ਰਹਿਣੇ ਚਾਹੀਦੇ ਨੇ, ਹਾਲਾਂਕਿ ਇਸ ਤੇ ਪ੍ਰੈਸ਼ਰ ਸੀ ਕਿ ਵੀ ਔਰ ਉਸ ਵੇਲੇ ਦੇ ਕਿਸੇ ਸ਼ਾਇਦ ਸੁਪਰੀਮ ਕੋਰਟ ਦੇ ਜੱਜ ਨੇ ਵੀ ਕਿਸੇ ਹੋਰ ਕੇਸ 'ਚ ਕਿਹਾ ਸੀ ਕਿ ਵੀ ਇਹ ਬੜੇ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਵੀ ਵੇਗ ਜੇ ਕਾਮੈਂਟ ਨੇ ਇਹਨਾਂ ਦੀ ਸਪੈਸੀਫਿਕੇਸ਼ਨ ਜਾਂ ਕਈ ਵਾਰ ਇਸ ਦਾ ਮਿਸਯੂਜ਼ ਵੀ ਹੋ ਸਕਦਾ। ਪਰ ਪਾਕਿਸਤਾਨ ਮੁਸਲਿਮ ਲੀਗ ਜਿਸ ਦਾ ਵੱਡਾ ਰੋਲ ਸੀ ਉਸ ਸੰਵਿਧਾਨ ਵੇਲੇ ਵੀ ਉਹਨਾਂ ਨੇ ਕਿਹਾ ਜੀ ਨਹੀਂ ਇਹ ਸਾਦਕ ਔਰ ਅਮੀਨ ਇਹ ਸ਼ਬਦ ਜਿਹੜੇ ਨੇ ਇਹ ਰਹਿਣੇ ਚਾਹੀਦੇ ਨੇ ਔਰ ਇਹਨਾਂ ਨੂੰ ਹੀ ਬੇਸ ਬਣਾ ਕੇ ਜਿਹੜਾ ਹੈ ਉਸ ਨਵਾਜ਼ ਸ਼ਰੀਫ ਤੇ ਮੁੜ ਕੇ ਕਦੇ ਵੀ ਚੋਣ ਨਾ ਲੜਨ ਦੀ ਜਿਹੜੀ ਹੈ ਉਹ ਉਹਨਾਂ ਨੇ ਉਹਦੇ ਤੇ ਮੋਹਰ ਲਾ ਦਿੱਤੀ ਔਰ ਕੱਲਾ ਉਹੀ ਨਹੀਂ ਉਹਨਾਂ ਦੇ ਦੋਨੋਂ ਬੇਟੇ, ਉਹਨਾਂ ਦੀ ਬੇਟੀ ਮਰੀਮ ਔਰ ਸਨ ਇਨ ਲਾਅ ਸ਼ਾਇਦ ਕੈਪਟਨ ਨੇ ਉਹਨਾਂ ਦੇ ਨਾਂ ਨਾਲ ਔਰ ਸ਼ਾਇਦ ਫਾਈਨੈਂਸ ਮਿਨਿਸਟਰ, ਸੋ ਇਹ ਸਾਰੇ ਇਸ ਔਰ ਉਹਨਾਂ ਨੇ ਅੱਗੋਂ ਜਿਹੜਾ ਉਹਨਾਂ ਦੀ ਅਕਾਊਂਟੇਬਿਲਿਟੀ ਬਿਊਰੋ ਹੈ ਉਸ ਨੈਬ ਜਿਹਨੂੰ ਕਹਿੰਦੇ ਨੇ ਨੈਸ਼ਨਲ ਅਕਾਊਂਟੇਬਿਲਿਟੀ, ਉਹਨਾਂ ਨੇ ਕਿਹਾ ਜੀ ਸ਼ਾਇਦ 6 ਹਫ਼ਤੇ ਦੇ ਵਿੱਚ ਤੁਸੀਂ ਜਿਹੜੇ ਕਰਪਸ਼ਨ ਕੇਸ ਔਰ ਦੂਜੇ ਵੀ ਓਪਨ ਕਰੋ ਔਰ ਇਹ ਸਾਰਾ। ਹੁਣ ਇਹ ਖਬਰ ਅੱਜ ਮੁੱਖ ਖਬਰ ਹੈ ਕਿ ਇਸ ਸਾਰੇ ਚੋਂ ਜੇ ਕੋਈ ਬਚਿਆ ਹੈ ਤੇ ਉਹਨਾਂ ਦਾ ਭਰਾ ਸ਼ਹਬਾਜ਼ ਸ਼ਰੀਫ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਨੇ ਔਰ ਇਹ ਕਿਆ ਸਰਾਈਆਂ ਨੇ ਕਿਉਂਕਿ ਪਾਕਿਸਤਾਨ ਦੇ ਵਿੱਚ ਕਨਸਟੀਟਿਊਸ਼ਨਲੀ ਇਹ ਹੈਗਾ ਕਿ 45 ਦਿਨ ਦੇ ਵਿੱਚ ਜਿਹੜਾ ਹੈ ਉਹਨੂੰ ਜਿੱਤ ਕੇ ਆਉਣਾ ਪਏਗਾ ਜਿਹਨੇ ਵੀ ਉਸ ਨੂੰ। ਭਾਰਤ ਦੇ ਵਿੱਚ ਤਾਂ ਇਹ ਹੁੰਦਾ ਹੈ ਕਿ ਬੇਸ਼ੱਕ ਕੋਈ ਮੈਂਬਰ ਨਹੀਂ ਵੀ ਹੈ ਅਸੈਂਬਲੀ ਜਾਂ ਪਾਰਲੀਮੈਂਟ ਦਾ 6 ਮਹੀਨੇ ਕੋਈ ਵੀ ਮਿਨਿਸਟਰ ਵੀ ਰਹਿ ਸਕਦਾ ਹੈ, ਵਿਦਿਨ 6 ਮੰਥਸ ਉਹਨੂੰ ਚੋਣ ਜਿੱਤਣੀ ਪੈਂਦੀ ਹੈ। ਇੱਥੇ 45 ਦਿਨ ਦੇ ਤੋਂ ਬਾਅਦ ਦਾ ਕੁਛ ਹੈ ਇਸ ਕਿਸਮ ਦਾ। ਸੋ ਕੁੱਲ ਮਿਲਾ ਕੇ ਜਿੱਥੇ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਸੁਸਾਇਟੀ ਇਸ ਮੁੱਦੇ ਦੇ ਉੱਤੇ ਡਿਵਾਈਡਡ ਹੈ, ਹਾਲਾਂਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ ਇਨਸਾਫ ਜਿਨ੍ਹਾਂ ਨੇ ਲੰਬੀ ਮੁਹਿੰਮ ਚਲਾਈ, ਕਰਪਸ਼ਨ ਦਾ ਮਾਮਲਾ ਹਮੇਸ਼ਾ ਹੀ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਸਾਡੇ ਸਾਊਥ ਏਸ਼ੀਆ 'ਚ ਭਾਰਤ ਹੋਏ, ਪਾਕਿਸਤਾਨ ਹੋਏ, ਬੰਗਲਾਦੇਸ਼ ਹੋਏ ਔਰ ਸ੍ਰੀਲੰਕਾ ਹੋਏ ਔਰ ਈਵਨ ਨੇਪਾਲ ਤੱਕ ਵੀ ਜਿਹੜੀ ਕਰਪਸ਼ਨ ਹੈ ਇਹ ਹੱਡਾਂ 'ਚ ਵੜੀ ਹੋਈ ਹੈ ਔਰ ਇਹਦੇ 'ਚ ਮੇਰਾ ਨਹੀਂ ਖਿਆਲ ਜਦੋਂ ਈਵਨ ਅਸੀਂ ਕਰਪਸ਼ਨ ਦੀ ਗੱਲ ਕਰਦੇ ਹਾਂ, ਮੈਂ ਸ਼ਾਇਦ ਅੱਗੇ ਵੀ ਇਹ ਗੱਲ ਕਹੀ ਸੀ ਕਿ ਬਹੁਤ ਵਾਰੀ ਅਸੀਂ ਕਰਪਸ਼ਨ ਪੈਸੇ ਦੇ ਲੈਣ ਦੇਣ ਨੂੰ ਹੀ ਕਹਿੰਦੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉੱਥੋਂ ਦੇ ਸਿਆਸਤਦਾਨ ਇਰਰਿਸਪੈਕਟਿਵ ਆਫ ਪਾਰਟੀ ਐਂਡ ਇਰਰਿਸਪੈਕਟਿਵ ਆਫ ਕੰਟਰੀ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ईमानदार वही है जिहदा पता नहीं है और फिर जिहड़ा कानून भी इस्तेमाल किया जाता है जां जिहड़ियां इन्वेस्टिगेटिव एजेंसीज ने वो भी हुण जे बिहार च मोदी ने तख्त पलटना सी, नीतीश कुमार नूं विन ओवर करना सी तो एजेंसियां अपनियां छड्ड दित्तियां लालू दे पिछे और उन्होंने ऐन माहौल तैयार कर दिता है और नतीजे के तौर पर जिहड़ा है उन्हों दा टुट गया अलायंस।
ਹੁਣ ਨਤੀਸ਼ ਕੁਮਾਰ ਕਹਿ ਰਿਹਾ ਕਿ ਜੀ ਮੈਂ ਬਿਲਕੁਲ ਇਮਾਨਦਾਰ, ਮੈਂ ਭ੍ਰਿਸ਼ਟ ਲੋਕਾਂ ਨਾਲ ਕਿਵੇਂ ਚੱਲ ਸਕਦਾ। ਹੁਣ ਇਹਨੂੰ ਕੋਈ ਪੁੱਛੇ ਜਦੋਂ ਤੂੰ ਹੈਂਡ ਜੁਆਇਨ ਕੀਤੇ ਹੈ ਉਦੋਂ ਲਾਲੂ ਯਾਦਵ ਨੇ ਗੰਗਾ ਨਾਤੀ ਹੋਈ ਸੀ। ਬਿਲਕੁਲ। ਔਰ ਕੀ ਇਮਾਨਦਾਰੀ ਸਿਰਫ ਜਾਂ ਬੇਈਮਾਨੀ ਸਿਰਫ ਜੇ ਪੈਸੇ ਤੱਕ ਹੀ ਮਹਿਦੂਦ ਹੁੰਦੀ ਤੇ ਜਿਹੜੀ ਤੁਹਾਡੀ ਇੰਟੈਗ੍ਰਿਟੀ ਹੈ, ਕੱਲ ਤੱਕ ਤੁਸੀਂ 20 ਮਹੀਨੇ ਪਹਿਲਾਂ ਲੋਕਾਂ ਤੋਂ ਜਾ ਕੇ ਵੋਟਾਂ ਮੰਗੀਆਂ ਨੇ ਕਿ ਜੀ ਅਸੀਂ ਸੰਘ ਮੁਕਤ ਭਾਰਤ, ਕਿ ਉਹ ਭਾਰਤ ਜਿਹਦੇ ਚ RSS ਦੀ ਹੋਂਦ ਨਾ ਰਹੇ, ਅਸੀਂ ਉਸ ਦੇ ਲਈ ਹਾਂ, ਅਸੀਂ ਸੈਕੂਲਰ ਤਾਕਤ ਹੈ। ਹੁਣ ਭਾਰਤ ਸੰਘ ਮੁਕਤ ਹੋ ਗਿਆ। ਬਿਲਕੁਲ। ਸੋ ਕੁੱਲ ਮਿਲਾ ਕੇ ਜਦੋਂ ਮੈਂ ਸਮਝਦਾ ਵੀ ਇਮਾਨਦਾਰੀ, ਇੱਕ ਨੂੰ ਪੈਸੇ ਦਾ ਲੋਭ ਹੈ, ਇੱਕ ਨੂੰ ਸੱਤਾ ਦਾ ਲੋਭ ਹੈ ਤਾਂ ਦੋਵੇਂ ਲੋਭੀ ਨੇ ਜੇ ਉਸ ਕੰਟੈਕਸਟ ਵੀ ਗੱਲ ਕਰੀਏ। ਸੋ ਕੁੱਲ ਮਿਲਾ ਕੇ ਮੰਦੇ ਭਾਗਾਂ ਨੂੰ ਸਾਊਥ ਏਸ਼ੀਆ ਦੇ ਵਿੱਚ ਔਰ ਇੱਥੇ ਵੀ ਜੇ ਹੁਣ ਅਸੀਂ ਇਹ ਦੇਖੀਏ ਡੋਨਲਡ ਟਰੰਪ ਦਾ ਆਣਾ, ਜਿਸ ਕਦਰ 19 ਸਾਲ ਜਿਹਨੇ ਟੈਕਸ ਨਹੀਂ ਦਿੱਤਾ ਕੋਈ, ਉਹ ਕਹਿ ਰਿਹਾ ਜੀ ਸਮਾਰਟ ਪੀਪਲ ਡੋਂਟ ਪੇ ਟੈਕਸਿਸ ਜੀ, ਔਰ ਤੁਸੀਂ ਕਿਸ ਕਿਸਮ ਦੇ ਜਿਹੜੀ ਹੈ ਉਹ ਡਰਟੀ ਕੈਂਪੇਨ ਕਰਕੇ ਤੁਸੀਂ ਜਿੱਤਦੇ ਹੋ। ਸੋ ਕੁੱਲ ਮਿਲਾ ਕੇ ਓਵਰਆਲ ਵੀ ਗਲੋਬਲੀ ਜਿਹੜਾ ਪੋਲੀਟੀਸ਼ੀਅਨਸ ਦਾ ਸਟੈਂਡਰਡ ਹੈ, ਹੁਣ ਉਹਦਾ ਮੇ ਜਿਹੜੀ ਉੱਥੋਂ ਦੀ ਇੰਗਲੈਂਡ ਦੀ ਬਣੀ ਹੈ ਪ੍ਰਾਈਮ ਮਿਨਿਸਟਰ, ਜੇ ਇਹੀ ਇੰਗਲੈਂਡ ਦੇ ਵਿੱਚ ਜਿਹੜਾ ਕਦੇ اخلاقی ਲੈਵਲ ਦੇ ਉੱਤੇ ਜਾਣਿਆ ਜਾਂਦਾ ਸੀ ਪਾਰਲੀਮੈਂਟਰੀ ਸਿਸਟਮ ਜੀ, ਕਿ ਵੀ ਤੂੰ ਇਲੈਕਸ਼ਨ ਦੁਬਾਰਾ ਕਾਲ ਕਰ ਰਹੀ ਹੈ ਕਿਉਂਕਿ ਜਿਹੜਾ ਯੂਰਪੀਅਨ ਯੂਨੀਅਨ ਚੋਂ ਨਿਕਲਣ ਤੋਂ ਬਾਅਦ ਬੜੀ ਥਿਨ ਮੈਜੋਰਿਟੀ ਦੇ ਨਾਲ ਜਿਹੜੀ ਹੈ ਫਿਰ ਵੀ ਉਹਨੂੰ ਲੋੜ ਪਈ, ਥਿਨ ਮੈਜੋਰਿਟੀ ਚ ਕੰਜ਼ਰਵੇਟਿਵ ਬਣੀ ਜੀ ਮੈਨੂੰ ਬਿਗ ਮੈਜੋਰਿਟੀ ਮਿਲੇਗੀ, ਉਹ ਉਹਦੇ ਤੋਂ ਵੀ ਥੱਲੇ ਚਲੇ ਗਈ, ਐਬਸੋਲੂਟ ਮੈਜੋਰਿਟੀ ਨਹੀਂ ਮਿਲੀ। ਮੋਰਲ ਤਾਂ ਕਨਵਿਕਸ਼ਨ ਹੈ ਹੁੰਦੇ ਵੀ ਰਿਜ਼ਾਈਨ ਕਰੋ ਇਹਨੂੰ। ਲੇਕਿਨ ਕੁੱਲ ਮਿਲਾ ਕੇ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਉਹ ਸਟੈਂਡਰਡ ਤਾਂ ਹੈ ਹੀ ਨੇ ਮਾੜੇ, ਲੇਕਿਨ ਸਾਡੇ ਸਾਊਥ ਏਸ਼ੀਆ ਦੇ ਹਵਾਲੇ ਨਾਲ ਤਾਂ ਉਹ ਜਿਵੇਂ ਪੰਜਾਬੀ ਚ ਸਾਡੇ ਜ਼ਮਾਨੇ ਚ ਕਹਿੰਦੇ ਹੁੰਦੇ ਸੀ ਕਿ ਇਸਬ ਗੋਲ ਤੇ ਕੁਛ ਨਾ ਖੋਲ ਕਿ ਵੀ ਜਿੰਨਾ ਘਟ ਗਿਆ ਜਾਏ ਉਨਾ ਬਿਹਤਰ ਹੈ। ਲੇਕਿਨ ਮੈਂ ਇਹ ਸਾਰੇ ਚੋਂ ਅਸੀਂ ਇੰਟਰਨਲੀ ਲੋਕ ਕੀ ਚਾਹੁੰਦੇ ਨੇ, ਕੀ ਉਹਦਾ ਅੰਜਾਮ ਹੈ, ਕੀ ਹੋਏਗਾ, ਮੈਂ ਇਸ ਬਹਿਸ 'ਚ ਨਹੀਂ ਪੈਣਾ ਚਾਹੁੰਦਾ। ਲੇਕਿਨ ਇੱਕ ਗੱਲ ਇਹਦੇ ਚੋਂ ਮੈਂ ਜ਼ਰੂਰ, ਔਰ ਉਹਦੇ ਚੋਂ ਜਿਹੜੇ ਸਾਡੇ ਭਾਰਤੀ ਦੋਸਤ ਨੇ ਉਹ ਜ਼ਰੂਰ ਕਹਿਣਗੇ ਜੀ ਦੇਖੋ ਪਾਕਿਸਤਾਨ ਦੀ ਐਡਵੋਕੇਸੀ ਇੰਨੇ ਪਾਕਿਸਤਾਨੀ ਨਹੀਂ ਕਰਦੇ ਜਿੰਨੇ ਡਾਕਟਰ ਅਮਰਜੀਤ ਸਿੰਘ ਬੈਠ ਕੇ ਰੋਜ਼ ਉੱਥੇ ਕਰ ਰਹੇ ਹੁੰਦੇ ਨੇ। ਪਰ ਮੈਨੂੰ ਇਹ ਹੁੰਦਾ ਵੀ ਜਿਹੜੀ ਗੱਲ ਸਾਹਮਣੇ ਹੈ, ਖਬਰ ਬਣੀ ਹੋਈ ਹੈ, ਉਹ ਤਾਂ ਸਾਰੇ ਹੀ ਦੇ ਰਹੇ ਨੇ। ਗੱਲ ਉਸ ਐਂਗਲ ਦੀ ਹੈ ਜਿਹੜਾ ਬਹੁਤਿਆਂ ਨੇ ਸੋਚਿਆ ਨਹੀਂ ਹੈ, ਜਾਂ ਜੇ ਕਿਤੇ ਆਇਆ ਵੀ ਹੈ ਤੇ ਕਈਆਂ ਨੇ ਉਸ ਨੂੰ ਜਿਹੜਾ ਹੈ ਉਹ ਅੰਡਰਮਾਈਨ ਕੀਤਾ। ਸੋ ਇਹ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਇਸ਼ੂ ਜਿਹੜਾ ਹੈ ਪਨਾਮਾ ਪੇਪਰ ਲੀਕ ਦਾ, ਮੈਂ ਇਸ ਦਾ ਥੋੜਾ ਜਿਹਾ ਵੇਰਵਾ, ਕਿਉਂਕਿ ਅੰਗਰੇਜ਼ੀ ਨਾਲੋਂ ਮੈਂ ਪੰਜਾਬੀ ਵਾਲੇ ਪਾਰਟ ਤਾਂ ਕਿ ਟਾਈਮ ਸੇਵ ਹੁੰਦਾ ਕਿ ਵੀ ਇਹ ਪਨਾਮਾ ਪੇਪਰਸ ਘੁਟਾਲਾ ਕੀ ਹੈ ਜੀ। ਔਰ ਇਹ ਜਿਹੜੀ ਇੱਕ ਰਿਪੋਰਟ ਹੈ ਪੰਜਾਬੀ ਚ ਉਹਦੇ ਚ ਹੈ ਕਿ ਅਪ੍ਰੈਲ 2016 ਚ ਇੰਟਰਨੈਸ਼ਨਲ ਕੰਜ਼ੋਰਟੀਅਮ ਆਫ ਇਨਵੈਸਟੀਗੇਸ਼ਨ ਜਰਨਲਿਸਟ, ਇਹ ਇੱਕ ਬਾਡੀ ਹੈ ਜਰਨਲਿਸਟ ਦੇ ਨਾਂ ਦੇ, ਇੱਕ ਗੈਰ ਸਰਕਾਰੀ ਸੰਗਠਨ ਨੇ, NGO ਹੈ ਜੀ, ਗੈਰ ਪਨਾਮਾ ਪੇਪਰਸ ਨਾਂ ਹੇਠ ਕਈ ਦੇਸ਼ਾਂ ਦੇ ਮੁਖੀਆਂ, ਸਿਆਸੀ ਹਸਤੀਆਂ, ਫਿਲਮੀ ਸਿਤਾਰਿਆਂ, ਖਿਡਾਰੀਆਂ ਅਤੇ ਅਪਰਾਧੀਆਂ ਦੇ ਪੈਸੇ ਦੇ ਲੈਣ ਦੇਣ ਦਾ ਖੁਲਾਸਾ ਕਰਕੇ ਵਿਸ਼ਵ ਭਰ ਵਿੱਚ ਤਹਿਲਕਾ ਮਚਾ ਦਿੱਤਾ ਸੀ। ਇਹ ਕੋਈ ਪਾਕਿਸਤਾਨ ਸਪੈਸੀਫਿਕ ਨਹੀਂ ਸੀ, ਦੁਨੀਆ ਭਰ ਦੇ ਵਿੱਚ ਜਿਹੜਾ, ਕਿਉਂਕਿ ਇਹ ਕੁਝ ਦੇਸ਼ ਨੇ ਪਨਾਮਾ ਵਰਗੇ ਜਾਂ ਦੂਜੇ ਜਿੱਥੇ ਤੁਸੀਂ ਵੈਲਥ ਬਾਹਰ ਕੱਢਦੇ ਹੋ ਉੱਥੇ ਕੋਈ ਟੈਕਸ ਨਹੀਂ ਲੱਗਦਾ, ਅਕਾਊਂਟ ਤੁਸੀਂ ਖੋਲ ਲੈਂਦੇ ਹੋ, ਜਿਵੇਂ ਸਵਿਸ ਬੈਂਕ ਅਕਾਊਂਟ ਹੈ। ਹੁਣ ਸਵਿਸ ਦੇ ਵਿੱਚ ਕੀ ਹੁੰਦਾ ਹੈ ਕਿ ਵੀ ਉਹਨਾਂ ਬੈਂਕਾਂ 'ਚ ਤੁਸੀਂ ਜਿੰਨਾ ਮਰਜ਼ੀ ਪੈਸਾ, ਉਹ ਤੁਹਾਨੂੰ ਪੁੱਛਦੇ ਨਹੀਂ ਹੈ, ਉਹ ਤੁਹਾਡਾ ਲੋਕਰ ਤੁਹਾਨੂੰ ਕੋਡ ਦੇ ਦਿੰਦੇ ਨੇ, ਤੁਸੀਂ ਉਹ ਆਪਣੀ ਫੀ ਚਾਰਜ ਕਰਦੇ ਰਹਿੰਦੇ ਨੇ। ਇਸ ਲਈ ਦੁਨੀਆ ਭਰ ਦੇ ਜਿੰਨੇ ਨੇ ਇਸ ਕਿਸਮ ਦਾ ਜਿਹਨਾਂ ਦੇ ਕੋਲ ਵਾਧੂ ਪੈਸਾ ਹੈ ਜਾਂ ਜਿਨ੍ਹਾਂ ਨੇ ਗਲਤ ਤਰੀਕਿਆਂ ਨਾਲ ਬਣਾਇਆ ਉਹ ਉੱਥੇ ਕਰਦੇ ਨੇ, ਕਿਉਂਕਿ ਉਹਦੀ ਪੁੱਛਗਿੱਛ ਨਹੀਂ ਹੁੰਦੀ। ਔਰ ਇਹੀ ਮੋਦੀ ਜਿਹੜਾ ਕਿ 2014 ਜਿਹਨੇ ਕਿਹਾ ਸੀ ਜੀ इतने बिलियन डॉलर हैं और हर एक के अकाउंट में 25-25 लाख होगा हर हिंदुस्तान, ਉਹਨੂੰ ਭੁੱਲ ਗਿਆ ਸਾਰਾ ਹੀ, ਕਿਉਂਕਿ ਅਲਟੀਮੇਟਲੀ ਉਹਨਾਂ ਦਾ ਉਹ ਸਾਰੇ ਹੀ ਉਹਦੇ ਤੇ ਹੀ ਜੋਕ ਸੀ ਕਿ ਜਦੋਂ ਇਹਨੇ ਸਵਿਸ ਬੈਂਕਾਂ ਨੂੰ ਕਿਹਾ ਕਿ ਜੀ ਉਹ ਇਹਨਾਂ ਦਾ ਦਿਓ ਤੇ ਉਹਨਾਂ ਨੇ ਉਹਨੂੰ $500 ਦਾ ਚੈੱਕ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਬਾਕੀ ਤੇਰੀ ਇਲੈਕਸ਼ਨ ਤੇ ਖਰਚ ਹੋ ਗਿਆ ਕਿ ਵੀ ਹੁਣ ਉਹ ਸਾਰੇ ਅੰਬਾਨੀ ਤੇ ਅਡਾਨੀ ਤੇ ਫਲਾਣੇ ਇਹ ਸਾਰਿਆਂ ਨੇ ਹੀ ਫੈਸਲਾ ਲਾਇਆ, ਹੋਰ ਇਹਨਾਂ ਨੂੰ ਕੌਣ ਸਪੋਰਟ ਕਰਦੇ। ਸੋ ਹੁਣ ਉਹਨਾਂ ਨੇ ਜਿਹੜਾ ਇਹਦੇ ਚ ਪਨਾਮਾ ਛੋਟਾ ਜਿਹਾ ਮੁਲਕ ਹੈ ਔਰ ਉਹਦੇ ਚ ਇਹ ਸਾਰੇ ਜਿਹੜੇ ਨੇ ਦੁਨੀਆ ਭਰ ਦੇ ਜਿਹੜੇ ਕਰਪਟ ਲੋਕ ਨੇ ਜਾਂ ਇਸ ਕਿਸਮ ਦੇ ਆਪਣੇ ਮੁਲਕਾਂ 'ਚ ਟੈਕਸ ਨਾ ਦੇਣ ਵਾਲੇ ਲੋਕ ਨੇ, ਉਹਨਾਂ ਨੇ ਅਕਾਊਂਟ ਖੁਲਾਏ ਹੋਏ ਨੇ। ਪਨਾਮਾ ਦੀ ਇੱਕ ਕਾਨੂੰਨੀ ਕੰਪਨੀ ਮੋਸੇਕ ਫੈਂਸੈਕਾ ਦੇ ਸਰਵਰ ਨੂੰ 2013 ਵਿੱਚ ਹੈਕ ਕਰਨ ਪਿੱਛੋਂ ਇਹ ਖੁਲਾਸਾ ਹੋਇਆ ਸੀ। ਇਹ ਨਹੀਂ ਵੀ ਉਹਨਾਂ ਨੇ ਕੋਈ ਪਨਾਮਾ ਕੰਪਨੀ ਨੇ ਜ਼ਾਹਰ ਕਰਤੀ, ਜਦੋਂ ਤੁਸੀਂ ਹੁਣ ਅਕਾਊਂਟ ਕਿਤੇ ਤਾਂ ਰੱਖੇ ਨੇ ਉਹ ਹੈਕ ਹੋ ਗਿਆ ਸਰਵਰ।
ਇਸ ਵਿੱਚ ਪੱਤਰਕਾਰਾਂ ਦੇ ਇਸ ਸਮੂਹ ਨੇ 100 ਮੀਡੀਆ ਗਰੁੱਪ ਦੇ ਪੱਤਰਕਾਰਾਂ ਨੂੰ ਲਗਭਗ 1 ਕਰੋੜ 10 ਲੱਖ ਦਸਤਾਵੇਜ਼ ਦਿਖਾਏ ਸਨ। ਕਿਸੇ ਅਣਪਛਾਤੇ ਸੂਤਰ ਦੇ ਹਵਾਲੇ ਨਾਲ ICIJ ਨੇ ਪਨਾਮਾ ਪੇਪਰਜ਼ ਲੀਕ ਦੇ ਨਾਂ ਹੇਠ ਵਿਦੇਸ਼ਾਂ ਵਿੱਚ ਪੈਸੇ ਰੱਖਣ ਵਾਲੇ ਲੋਕਾਂ ਦੀ ਸੂਚੀ ਜਾਰੀ ਕਰ ਦਿੱਤੀ। ਇਹ ਉਹਨਾਂ ਨੇ ਜਿਹੜਾ ਜਾਰੀ ਕੀਤੀ ਜੀ। ਉਪਲਬਧ ਕਰਵਾਏ ਦਸਤਾਵੇਜ਼ਾਂ ਦੀ ਡੂੰਘੀ ਛਾਣਬੀਣ ਵਿੱਚ ਲਗਭਗ 140 ਸਿਆਸੀ ਨੇਤਾਵਾਂ, ਫਿਲਮੀ ਸਨਅਤ, ਖੇਡ ਜਗਤ ਨਾਲ ਜੁੜੀਆਂ ਹਸਤੀਆਂ ਤੋਂ ਇਲਾਵਾ ਅਰਬਪਤੀਆਂ ਦੀ ਛੁਪੀ ਆਮਦਨ ਦਾ ਪਤਾ ਲੱਗਾ। ਹੁਣ ਇਹ 140 ਦੇ ਕਰੀਬ ਸਿਆਸੀ ਨੇਤਾ, ਫਿਲਮੀ ਸਿਤਾਰੇ ਜੀ। ਇਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਹਨਾਂ ਦੇ ਬੱਚਿਆਂ ਦੇ ਨਾਂ ਤੋਂ ਇਲਾਵਾ 500 ਦੇ ਲਗਭਗ ਭਾਰਤੀਆਂ ਦੇ ਨਾਂ ਵੀ ਸ਼ਾਮਲ ਹਨ। ਹੁਣ 500 ਜਿਹੜੇ ਭਾਰਤੀ ਨੇ ਉਹਨਾਂ 'ਚ ਜਿਹੜਾ ਵੱਡਾ GST ਦਾ, ਜਿਹਨੂੰ ਜੂਨ ਮਹੀਨੇ 'ਚ ਮੋਦੀ ਨੇ GST ਐਂਬੈਸਡਰ ਬਣਾਇਆ ਜੀ, ਅਮਿਤਾਭ ਬੱਚਨ, ਜਿਹੜਾ ਕਲੇਮ ਹੈ ਜੀ ਕਿ 2 ਕਰੋੜ ਮੇਰੀ ਜਿਹੜੀ ਹੈ ਫੈਨ ਫੋਲੋਇੰਗ ਹੈ, 2 ਕਰੋੜ ਲੋਕ ਮੈਂ ਕੋਈ ਟਵੀਟ ਕਰਦਾ ਦੇਖਦੇ ਨੇ, ਉਹਨੂੰ ਬੜੇ ਅਵਾਰਡਸ ਨਾਲ ਨਵਾਜਿਆ ਹੋਇਆ ਹੈ, ਫਿਲਮ ਇੰਡਸਟਰੀ ਦਾ ਉਹਨੂੰ ਪਿਤਾਮਾ ਬਣਾਇਆ ਹੋਇਆ ਹੈ ਔਰ ਉਹਨੂੰ ਬ੍ਰਾਂਡ ਐਂਬੈਸਡਰ ਹੈ GST ਦਾ ਜੀ। ਅਮਿਤਾਭ ਬੱਚਨ, ਉਹਦੀ ਨੌਂ ਐਸ਼ਵਰਿਆ ਰਾਏ ਔਰ ਇੰਡਸਟਰੀਅਲਿਸਟ ਵੱਡਾ ਗੌਤਮ ਔਰ ਜਿਹੜਾ ਅਡਵਾਨੀ ਦਾ ਚੰਗਾ ਯਾਰ ਅਡਾਨੀ, ਉਹਦਾ ਵੱਡਾ ਭਰਾ, ਇਹਨਾਂ ਸਭ ਦੇ ਜਿਹੜੇ ਨਾਂ ਉਸ ਦੇ 500 ਇੰਡੀਅਨ ਨਾਂ ਨੇ। ਹੁਣ ਮੈਂ ਜਿਹੜੀ ਗੱਲ ਪਾਕਿਸਤਾਨ ਦੇ ਹਵਾਲੇ ਨਾਲ ਕਰਨੀ ਚਾਹੁੰਦਾ ਜੀ ਵੀ ਇੱਕ ਪਾਸੇ ਤਾਂ ਇੰਡੀਅਨ ਮੀਡੀਆ, ਪੋਲੀਟੀਸ਼ੀਅਨ ਉਹ ਕਹਿਣਗੇ ਜੀ ਪਾਕਿਸਤਾਨ ਫੇਲਡ ਸਟੇਟ ਹੈ, ਫੇਲਡ ਸਟੇਟ। ਇੱਕ ਤੁਹਾਡੀ ਅਖੌਤੀ ਫੇਲਡ ਸਟੇਟ ਦਾ ਸੁਪਰੀਮ ਕੋਰਟ ਤਾਂ ਇਸ ਹੱਦ ਤੱਕ ਜਾ ਕੇ, ਇਹ 2015 ਦੀ ਕਹਾਣੀ ਹੈ, ਸਾਲ ਦੇ ਵਿੱਚ ਜਿਹੜਾ 1.5-2 ਸਾਲ ਦੇ ਵਿੱਚ ਜਿਹੜਾ ਉਹ ਸਾਰੇ ਦੇ ਸਾਰੇ ਨਵਾਜ਼ ਸ਼ਰੀਫ ਦੇ ਟੱਬਰ ਨੂੰ ਬੰਨ੍ਹ ਦਿੰਦਾ ਜੀ। ਤੇ ਤੁਹਾਡੀ ਜਿਹੜੀ ਲਾਰਜੈਸਟ ਡੈਮੋਕ੍ਰੇਸੀ ਹੈ, ਜਿੱਥੇ ਤੁਹਾਡੀ ਬੜੀ ਐਗਰੈਸਿਵ ਜੁਡੀਸ਼ਰੀ, ਤੁਹਾਡੀ ਬੜਾ ਇਮਾਨਦਾਰ ਮੋਦੀ, 500 ਇੰਡੀਅਨਸ ਜਿਨ੍ਹਾਂ ਦੇ ਨਾਂ ਨੇ, ਉਹਨਾਂ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ? ਔਰ ਇਹ ਨਹੀਂ ਹੈ ਕਿ ਵੀ ਇਸ ਦੇ ਉੱਤੇ ਕੰਮ ਹੋਇਆ ਨਹੀਂ ਹੈ, ਇਸ ਦੇ ਰਾਦਰ ਉਲਟ ਜਿਹੜਾ ਇਹ ਸੀ ਕਿ ਇਸ ਬਾਰੇ ਇੱਕ ਆਰਡੀਨਰੀ ਲਿਟੀਗੇਸ਼ਨ ਜਿਹੜੀ ਹੈ ਉਹ ਇੱਕ ਬੰਦੇ ਨੇ ਫਾਈਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਜਿਹੜੇ 500 ਇੰਡੀਵਿਜੂਅਲ ਨੇ ਜਿਨ੍ਹਾਂ 'ਚ ਬਿਜ਼ਨਸ ਟਾਈਕੂਨ, ਫਿਲਮ ਸਟਾਰ ਤੇ ਬਾਕੀ ਮੂਵਰ ਫਿਕਸਰ ਨੇ, ਇਹਨਾਂ ਦੇ ਉੱਤੇ ਕਾਰਵਾਈ ਕਰੋ। ਬਟ ਅ ਈਅਰ ਲੇਟਰ ਦਾ ਸੁਪਰੀਮ ਕੋਰਟ ਇਜ਼ ਯੈਟ ਟੂ ਟੇਕ ਅ ਕਾਲ ਔਨ ਵੈਦਰ ਟੂ ਫਾਰਮ ਅ ਸਪੈਸ਼ਲ ਇਨਵੈਸਟੀਗੇਟਿਵ ਟੀਮ ਔਰ ਹੈਂਡ ਓਵਰ ਦਾ ਕੇਸਿਸ ਟੂ ਦਾ CBI। ਹੁਣ 1 ਸਾਲ ਤੋਂ ਜ਼ਿਆਦਾ ਹੋ ਗਿਆ ਉਸ ਲਿਟੀਗੇਸ਼ਨ ਕਿ ਭਾਈ ਆ ਜਿਹੜੇ 500 ਇੰਡੀਅਨ ਜਿਨ੍ਹਾਂ ਦੇ ਵਿੱਚ ਅਮਿਤਾਭ ਬੱਚਨ, ਅਡਾਨੀ, ਗੌਤਮ, ਇਹ ਸਾਰੇ ਬਿਗ ਟਾਈਕੂਨ ਨੇ ਜਿਨ੍ਹਾਂ ਦੇ ਬਿਲੀਅਨਸ ਆਫ ਡਾਲਰਸ, ਐਸ਼ਵਰਿਆ ਰਾਏ ਉਹਦੇ 'ਚ ਪਏ ਹੋਏ ਨੇ। ਉਹ ਕਹਿੰਦੇ ਸਾਲ ਹੋ ਗਿਆ ਜੇ ਸੁਪਰੀਮ ਕੋਰਟ ਫੈਸਲਾ ਨਹੀਂ ਕਰ ਸਕਿਆ ਕਿ ਜੀ ਉਹਨੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਣੀ ਹੈ ਜਾਂ CBI ਨੂੰ ਇਨਕੁਆਇਰੀ ਦੇਣੀ ਹੈ। ਔਰ ਉਹਦੇ 'ਚ ਉਹਨੇ ਪੈਟੀਸ਼ਨਰਸ ਐਲੀਗੇਸ਼ਨ ਦੈਟ ਸੈਂਟਰਲ ਏਜੰਸੀਜ਼ ਆਰ ਨਾਟ ਇੰਟਰਸਟਿਡ ਇਨ ਦਾ ਪ੍ਰੋ has given rise to speculation whether the celebrities named in the leaks, such as actor Amitabh Bachchan, real estate tycoon KP Singh, and industrialist Gautam Adani's elder brother, would ever face the courts. ਹੁਣ ਇਹਨਾਂ ਦਾ ਕੇਸ ਸੁਪਰੀਮ ਕੋਰਟ ਕਹਿੰਦਾ ਹੈ ਕਿ ਜੀ ਮੈਂ ਦੇਖਦਾ ਕੀ ਕਰਨਾ ਹੈ ਤੇ ਉਹਨੂੰ GST ਦਾ ਸਪੈਸ਼ਲ ਐਂਬੈਸਡਰ ਬਣਾਇਆ ਜਾਂਦਾ ਹੈ। ਹੁਣ ਇਸ ਦੇ ਵਿੱਚ ਜੇ ਕੋਈ ਇਹ ਕਹੇ ਜੀ ਅਸੀਂ ਪਾਕਿਸਤਾਨ ਦੀ ਤਾਰੀਫ ਕਰ ਰਹੇ ਹਾਂ, ਗੱਲ ਨਹੀਂ ਹੈ। ਅਸੀਂ ਇਸ ਬਹਿਸ ਦਾ ਹਿੱਸਾ ਨਹੀਂ ਹੈ ਕਿ ਭਾਈ ਉੱਥੇ ਲੋਕਲ ਲੋਕਾਂ ਦਾ ਕਿਸ ਮੁੱਦੇ ਤੇ ਕੀ ਗੱਲ ਹੈ। ਮੈਂ ਤਾਂ ਸਿਰਫ ਇਹਦੇ ਤੇ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਤੁਹਾਡੀ ਸੋ ਕਾਲਡ ਫੀਲਡ ਸਟੇਟ ਪਾਕਿਸਤਾਨ ਹੈ ਉਸ ਦੇ ਸੁਪਰੀਮ ਕੋਰਟ ਨੇ ਤਾਂ ਰਾਈਟਲੀ ਔਰ ਰੋਂਗਲੀ, ਇਹ ਹਮੇਸ਼ਾ ਜਜਮੈਂਟਸ ਦੇ ਉੱਤੇ ਵੀ ਸਵਾਲ ਹੁੰਦੇ ਨੇ। ਨਵਾਜ਼ ਸ਼ਰੀਫ ਤੀਸਰੀ ਵਾਰ ਹੈ ਕਿ ਉਹ ਆਪਣੀ ਟਰਮ ਪੂਰੀ ਨਹੀਂ ਕਰ ਸਕਿਆ ਔਰ ਕਿਵੇਂ ਉਹ ਹੈਂਡਲ ਕਰੇਗੀ ਉਹਨਾਂ ਦੀ ਪਾਰਟੀ। ਇਹ ਵੀ ਹੈ ਕਿ ਸ਼ਹਬਾਜ਼ ਸ਼ਰੀਫ ਪੰਜਾਬ ਦੀ ਚੀਫ ਮਿਨਿਸਟਰੀ ਦੀ ਬਜਾਏ ਪ੍ਰਾਈਮ ਮਿਨਿਸਟਰ ਲਈ ਆਣਗੇ ਔਰ ਦੂਸਰਾ ਹੋਏਗਾ ਇਹ ਆਉਣ ਵਾਲੇ ਦਿਨਾਂ 'ਚ ਹੀ ਹੋਏਗਾ ਵੀ ਉੱਥੇ ਕੀ ਹੁੰਦਾ। ਲੇਕਿਨ ਇੱਕ ਗੱਲ ਇਹਦੇ 'ਚੋਂ ਜ਼ਾਹਰ ਹੈ ਕਿ ਪਾਕਿਸਤਾਨ ਦਾ ਸੁਪਰੀਮ ਕੋਰਟ ਜਿਹੜਾ ਉਹਨੇ ਤਾਂ ਆਪਣੀ ਕਾਰਵਾਈ ਕਰ ਦਿੱਤੀ, ਲੇਕਿਨ ਦੂਸਰੇ ਪਾਸੇ 500 ਕਰਪਟ ਪੋਲੀਟੀਸ਼ੀਅਨ, ਫਿਲਮੀ ਸਿਤਾਰੇ, ਬਿਜ਼ਨਸਮੈਨ, ਮੋਦੀ ਦੇ ਯਾਰ, ਉਹਨਾਂ ਨੂੰ ਜਿਹੜਾ ਉਹ ਉਹਦੇ ਫਾਈਲ ਦੇ ਉੱਤੇ ਉਹ ਬੈਠੇ ਹੋਏ ਨੇ। ਸੋ ਹੁਣ ਇਹਨੂੰ ਕੋਈ ਪਾਕਿਸਤਾਨ ਦੀ ਸਾਡੇ ਵੱਲੋਂ ਫੇਵਰ ਕਰਨਾ ਕਹੇ
ਜਾਂ ਕੋਈ ਹੋਰ ਕਹੇ, ਇਹ ਉਹਨਾਂ ਦੀ ਮਰਜ਼ੀ ਹੈ, ਪਰ ਅਸੀਂ ਫੈਕਟ ਜਿਹੜੇ ਨੇ ਉਹ ਸਾਹਮਣੇ ਰੱਖ ਦਿੱਤੇ। ਜੀ ਡਾਕਟਰ ਸਾਹਿਬ, ਬਿਲਕੁਲ ਬ੍ਰੇਕ ਲੈਂਦੇ ਆ ਇੱਥੇ, ਬਟ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਫਿਰ ਦੁਬਾਰਾ ਕਿ ਤੁਸੀਂ ਆਪਣੀ ਮਾਈਕ ਸਹਾਇਤਾ TV84 ਲਈ ਵੱਧ ਤੋਂ ਵੱਧ ਦਿਵੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਐਡਰੈਸ ਤੇ ਮੇਲ ਕਰ ਸਕਦੇ ਹੋ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਫੋਨ ਰਾਹੀਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।